मिलियो मैं मियाँ आसिफ अली ते इस टाइम मैं मौजूद हाँ पंजाब असैंबली ते मेरे नाल मौजूद है ते नून लीग दी MP है सुंबल मलिक ਤੇ ਇਹ ਖਾਸ ਗੱਲ ਇਹਨਾਂ ਦੀ ਹੈ ਕਿ ਮੋਟਰਸਾਈਕਲ ਤੇ ਅਸੈਂਬਲੀ ਆਉਂਦੀਆਂ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਅਸੀਂ। ਜੀ ਮੈਡਮ ਕੀ ਹਾਲ ਚਾਲ? ਅਲਹਮਦੁਲਿਲਾ ਮੈਂ ਬਿਲਕੁਲ ਠੀਕ ਹਾਂ। ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ? ਬਿਲਕੁਲ ਠੀਕ ਠਾਕ। ਤੇ ਤੁਸੀਂ ਇਹ ਪਹਿਲੇ ਤੇ ਇਹ ਦੱਸੋ ਕਿ ਅਸੈਂਬਲੀ ਜਿਹੜਾ ਤੁਹਾਡਾ ਮੋਟਰਸਾਈਕਲ ਤੇ ਆਉਣ ਵਾਲਾ ਇੱਕ ਜਿਹੜਾ ਵਾਇਰਲ ਹੋਇਆ ਹੈ ਇਹਦੇ ਬਾਰੇ ਥੋੜਾ ਜਿਹਾ ਸਮਝੋ। ਅਲਹਮਦੁਲਿਲਾ मुझे बहुत अच्छा लगता है बाइक पे आना। ਮੈਨੂੰ ਬਹੁਤ ਚੰਗਾ ਲੱਗਦਾ ਹੈ ਮੋਟਰ ਬਾਈਕ ਤੇ ਆਣਾ। ਮੈਂ ਆਪਣੇ ਹਸਬੈਂਡ ਦੇ ਨਾਲ ਬਾਈਕ ਤੇ ਆਨੀ ਆ, ਆਪਣੇ ਵੀਰ ਦੇ ਨਾਲ ਮੈਂ ਬਾਈਕ ਤੇ ਆਨੀ ਆ। ਤੇ ਦੂਸਰੀ ਗੱਲ ਹੈ ਵੀ ਕਿ ਮੇਰੇ ਘਰ ਦਾ ਜਿਹੜਾ ਡਿਸਟੈਂਸ ਹੈਗਾ ਵੇ, ਮੈਂ ਅੰਦਰੂਨ ਮੋਚੀ ਗੇਟ ਤੋਂ ਬਿਲੋਂਗ ਕਰਨੀ ਆ ਤੇ 10 ਤੋਂ 5 ਮਿੰਟ ਦਾ ਰਸਤਾ ਹੈਗਾ ਵੇ। ਤੇ 10 ਤੋਂ 5 ਮਿੰਟ ਦਾ ਰਸਤਾ ਮੇਰਾ ਖਿਆਲ ਹੈ ਕਿ ਮੋਟਰਸਾਈਕਲ ਤੇ ਜ਼ਿਆਦਾ ਬਿਹਤਰ ਹੈ ਬਜਾਏ ਗੱਡੀ ਤੇ ਆਉਣ ਤੋਂ। ਜੇ ਮੈਂ ਗੱਡੀ ਤੇ ਆਵਾਂ ਤੇ ਉਹੀ ਰਸਤਾ ਮੈਨੂੰ ਜਿਹੜਾ ਨਾ ਉੱਥੋਂ ਆਉਂਦੇ ਇੱਥੋਂ ਕਮ ਸੇ ਕਮ ਪੌਣਾ ਘੰਟਾ ਲੱਗ ਜਾਂਦਾ ਵੇ। ਤੇ ਬਾਈਕ ਦੇ ਉੱਤੇ ਮੈਂ 5 ਮਿੰਟ ਵਿੱਚ ਆਪਣੀ ਅਸੈਂਬਲੀ ਹਾਲ ਤੇ ਪਹੁੰਚ ਜਾਂਦੀ ਆ। ਤੇ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉੱਥੇ ਉਸੇ ਚੀਜ਼ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਨਮੂਦੋ ਨਮਾਇਸ਼ ਅੱਲਾਹ ਤਾਲਾ ਸਭ ਨੂੰ ਅਤਾ ਕਰੇ, ਲੇਕਿਨ ਹਰ ਬੰਦੇ ਦਾ ਆਪਣਾ ਇੱਕ ਮਾਈਂਡ ਸੈਟ ਹੁੰਦਾ ਹੈ। ਮੈਂ ਆਪਣੇ ਮਾਈਂਡ ਦੇ ਹਿਸਾਬ ਦੇ ਨਾਲ ਆਪਣੀ ਸੋਚ ਦੇ ਹਿਸਾਬ ਦੇ ਨਾਲ ਮੈਂ ਹਰ ਚੀਜ਼ ਨੂੰ ਡਿਲੀਵਰ ਕਰਨੀ ਆ। ਵੀ ਤੇ ਕਦੀ ਕਹਿੰਦੇ ਨਹੀਂ ਲੋਕੀ ਤੁਹਾਡੇ ਹਮਸਾਏ ਕਿ MP ਹੈ ਤੇ ਮੋਟਰਸਾਈਕਲ ਤੇ ਆਉਂਦੀ ਜਾਂਦੀ? ਮੈਨੂੰ ਅਦਰਵਾਈਜ਼ ਤਾਂ ਕਦੀ ਕਿਸੇ ਨੇ ਆਖਿਆ ਹੀ ਨਹੀਂ। ਉਹਨਾਂ ਨੂੰ ਪਤਾ ਹੈ ਕਿ ਮੈਂ 2018 'ਚ ਵੀ MPS ਸਾਂ ਤੇ ਹੁਣ ਵੀ ਅੱਲਾਹ ਤਾਲਾ ਦੀ ਜ਼ਾਤ ਨੇ ਮੈਨੂੰ ਇੱਜ਼ਤ ਦਿੱਤੀ। ਮੈਂ 2018 'ਚ ਵੀ ਮੋਟਰਸਾਈਕਲ ਤੇ ਆਨੀ ਸਾਂ ਤੇ ਅਲਹਮਦੁਲਿਲਾ ਹੁਣ ਵੀ ਮੈਂ ਮੋਟਰਸਾਈਕਲ ਤੇ ਆਨੀ ਹਾਂ। ਗੱਡੀ ਅੱਲਾਹ ਤਾਲਾ ਦੀ ਜ਼ਾਤ ਨੇ ਅਤਾ ਕੀਤੀ ਹੈ, ਲੇਕਿਨ ਇੱਥੇ ਲਿਆ ਕੇ ਮੈਂ 4-5 ਘੰਟੇ ਉਹਨੂੰ ਰੱਖ ਛੋੜਾਂ ਤੇ ਕਿਸ ਕੰਮ ਦੀ ਹੈ? ਜੇ ਕਾਰ ਕੋਈ ਜ਼ਰੂਰਤ ਪੈ ਜਾਏ ਬੱਚਿਆਂ ਵਾਸਤੇ, ਕਿਸੇ ਅਦਰ ਫੈਮਿਲੀ ਦੇ ਮੈਂਬਰ ਨੂੰ ਕੋਈ ਐਮਰਜੈਂਸੀ ਹੋ ਜਾਵੇ ਤੇ ਬਜਾਏ ਉਹ ਇੱਥੇ ਮੈਨੂੰ ਕਾਲ ਕਰਨ ਕਿ ਜੀ ਤੁਸੀਂ ਵਾਪਸ ਭੇਜੋ, ਤੇ ਬਿਹਤਰ ਨਹੀਂ ਕਿ ਜਿੱਥੇ ਹੈਗੀ ਉੱਥੇ ਪਈ ਰਵੇ। ਮੈਨੂੰ ਤੇ 5 ਮਿੰਟ ਦਾ ਮੇਰਾ ਰਸਤਾ ਵੇ ਤੇ ਮੈਂ ਤੇ ਆਸਾਨੀ ਨਾਲ ਆ ਜਾ ਸਕਦੀ ਹਾਂ। ਮੇਰੇ ਲਈ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਮੁਸ਼ਕਿਲ ਨਹੀਂ ਹੈਗੀ। ਤੇ ਇਸ ਲਈ ਆਪਣੇ ਨਾਲ ਦੂਸਰਿਆਂ ਦਾ ਵੀ ਸੋਚਣਾ ਚਾਹੀਦਾ ਹੈ। ਨਹੀਂ, ਇਹ ਬੜੀ ਅੱਛੀ ਗੱਲ ਹੈ ਕਿ ਖਾਸ ਕਰ ਜਦੋਂ ਤੁਸੀਂ ਮੋਟਰਸਾਈਕਲ ਤੇ ਜਿਹੜਾ ਬਾਈਕਸ ਵਾਲਾ ਜਿਹੜਾ ਕੁੜੀਆਂ ਲਈ ਫੈਸਲਾ ਹੋਇਆ ਕਿਤੇ ਤੁਸੀਂ ਤਾਂ ਨਹੀਂ ਕਰਾਇਆ? ਜੀ ਦੇਖੋ, ਬਤੌਰ CM ਸਾਹਿਬਾ ਤੇ ਇੱਕ ਬੜਾ ਅੱਛਾ ਹਤੂਨ ਉਹਨਾਂ ਦਾ ਇਨੀਸ਼ੀਏਟਿਵ ਹੈ। ਹੁਣ ਤੁਸੀਂ ਦੇਖੋ ਕਿ ਖਵਾਤੀਨ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਆਪਣੇ ਫੈਮਿਲੀ ਮੈਂਬਰਸ ਨੂੰ ਲੈ ਕੇ, ਆਪਣੇ ਬੱਚਿਆਂ ਨੂੰ ਲੈ ਕੇ ਬਾਈਕ ਤੇ ਜਾਂਦੀਆਂ ਨੇ। ਸਾਡੀਆਂ ਜਿਹੜੀਆਂ ਸਟੂਡੈਂਟ ਬੱਚੀਆਂ ਨੇ ਉਹ ਵੀ ਜਿਹੜੀਆਂ ਨੇ ਸਕੂਟੀ ਦੇ ਉੱਤੇ ਜਾਂਦੀਆਂ ਨੇ। ਬੜੀ ਖੁਸ਼ੀ ਹੁੰਦੀ ਹੈ, ਦਿਲੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਜਿਹੜੀ ਔਰਤ ਹੈ ਉਹ ਕਿਸੇ ਵੀ ਮੈਦਾਨ ਵਿੱਚ ਪਿੱਛੇ ਨਹੀਂ ਗਈ। ਤੇ ਜਿਹੜਾ ਹੁਣ ਫੈਸਲਾ ਹੋਇਆ ਸੀ ਤੇ ਉਹ ਰੁਕ ਕਿਉਂ ਗਿਆ? ਔਨ ਚੀਫ ਜਸਟਿਸ ਸਾਹਿਬ ਨੂੰ ਪਤਾ ਹੋਵੇ, ਉਹਨਾਂ ਨੇ ਕਿਹਾ ਜੀ ਇਲੈਕਟ੍ਰਿਕ ਬਾਈਕ ਨਹੀਂ ਦੇਣੀ, ਉਹਦੇ ਤੇ ਵਨ ਵੀਲਿੰਗ ਹੋਏਗੀ। ਹੁਣ ਪਤਾ ਨਹੀਂ ਚੀਫ ਜਸਟਿਸ ਸਾਹਿਬ ਨੂੰ ਆਖਣਾ ਕਿ ਤੁਸੀਂ ਬੈਠੋ ਤੇ ਵਨ ਵੀਲਿੰਗ ਕਰਕੇ ਦਿਖਾਵੋ ਹੁੰਦੀ ਹੈ ਕਿ ਨਹੀਂ ਹੁੰਦੀ। ਜੇ ਨਹੀਂ ਹੁੰਦੀ ਤੇ ਇਜਾਜ਼ਤ ਦਿਓ ਅਸੀਂ ਦਈਏ। ਅੱਛਾ, ਨਹੀਂ ਤੁਸੀਂ ਵੀ ਕਦੀ ਵਨ ਵੀਲਿੰਗ ਕੀਤੀ? ਨਹੀਂ ਜਨਾਬ, ਮੈਨੂੰ ਬਾਈਕ ਚਲਾਣੀ ਨਹੀਂ ਆਉਂਦੀ। ਮੈਂ ਆਪ ਚਲਾ ਕੇ ਨਹੀਂ ਆਉਂਦੀ। ਮੈਂ ਆਪਣੇ ਹਸਬੈਂਡ ਨਾਲ ਤੇ ਆਪਣੇ ਵੀਰ ਨਾਲ ਆਉਂਦੀ ਹਾਂ। ਨਹੀਂ ਤੇ ਉਹਨਾਂ ਨੇ ਕਦੀ ਤੁਹਾਨੂੰ ਬਿਠਾ ਕੇ ਨਾਲ ਵਨ ਵੀਲਿੰਗ? ਨਹੀਂ, ਉਹਨਾਂ ਨੂੰ ਕੀ ਜ਼ਰੂਰਤ ਪਈ ਹੈ ਵਨ ਵੀਲਿੰਗ ਕਰਨ ਦੀ? ਜਵਾਨੀ ਦਾ ਟਾਈਮ ਉਸ ਟਾਈਮ ਤੇ ਨਹੀਂ ਕੀਤੀ ਤੇ ਹੁਣ ਤੇ ਟਾਈਮ ਹੀ ਨਹੀਂ। ਹੁਣ ਤੇ ਬੱਚੇ ਮਾਸ਼ਾਅੱਲਾ ਜਵਾਨ ਨੇ। ਨਹੀਂ ਜੀ, ਇਹ ਬੜੀ ਅੱਛੀ ਗੱਲ ਹੈ। ਖਾਸ ਕਰ ਜਦੋਂ ਮੋਟਰਸਾਈਕਲ ਤੇ ਤੁਸੀਂ ਆਉਂਦੇ ਹੋ, ਖਾਸ ਕਰ ਇੱਕ ਸਟੇਟਸ ਕੌਨਸ਼ੀਅਸ ਲੋਕ ਆ ਜਾਂ ਸਟੇਟਸ ਸਿੰਬਲ ਉਹਦੇ ਤੇ ਬੜੀ ਇੱਕ ਨੈਗੇਸ਼ਨ ਹੁੰਦੀ ਹੈ। ਬੜਾ ਅੱਛਾ ਹੈ ਸਾਨੂੰ ਲੱਗਦਾ। ਮੈਂ ਕਦੀ ਇਸ ਚੀਜ਼ ਨੂੰ ਆਪਣੇ ਦਰਮਿਆਨ ਹਾਇਲ ਹੀ ਨਹੀਂ ਕੀਤਾ। ਅਲਹਮਦੁਲਿਲਾ ਤਮਾਮ ਲੋਕਾਂ ਵਿੱਚ ਬੈਠੀਦਾ ਹੈ, तमाम जगह ਤੇ ਜਾਈਦਾ ਹੈ, ਹਰ ਜਗ੍ਹਾ ਤੇ ਜਾਈਦਾ ਹੈ। ਇਹ ਆਪਣੇ ਮਾਈਂਡ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕਮਤਰ ਸਮਝਣਾ ਹੈ ਕਿ ਬਦਤਰ ਸਮਝਣਾ ਹੈ। ਅੱਲਾਹ ਤਾਲਾ ਦਾ ਹੁਕਮ ਹੈ ਕਿ ਜੇ ਤੁਸੀਂ ਬੈਠੋ ਤੇ ਆਪਣੇ ਆਪ ਨੂੰ ਉਸੇ ਲੈਵਲ ਦਾ ਬਰਾਬਰ ਦਾ ਸਮਝੋ। ਬਰਾਬਰ ਚੀਜ਼ਾਂ ਦੇ ਨਾਲ ਜਾਂ ਇਹਨਾਂ ਚੀਜ਼ਾਂ ਦੇ ਨਾਲ ਸਟੇਟਸ ਹੈ ਦੁਨੀਆ ਦੇ ਵਿੱਚ, ਲੇਕਿਨ ਇੱਕ ਅੰਦਰ ਦਾ ਵੀ ਕੋਈ ਸਟੇਟਸ ਹੁੰਦਾ ਹੈ, ਆਪਣੀ ਜ਼ਾਤ ਦਾ ਵੀ ਕੋਈ ਸਟੇਟਸ ਹੁੰਦਾ ਹੈ। ਤੇ ਉਹਨੂੰ ਮੇਨਟੇਨ ਰੱਖਣਾ, ਉਹਦੇ ਮੁਤਾਬਕ ਆਪਣੇ ਆਪ ਨੂੰ ਡਿਲੀਵਰ ਕਰਨਾ, ਇਹ ਅੱਲਾਹ ਤਾਲਾ ਦੀ ਜ਼ਾਤ ਦੀ ਕਰਮ ਨਵਾਜ਼ੀ ਹੁੰਦੀ ਹੈ। ਨਾ ਇਹਦੇ 'ਚ ਤੁਹਾਡਾ ਕਮਾਲ ਹੈ ਨਾ ਮੇਰਾ ਕਮਾਲ ਹੈ। ਮੈਂ ਜਿਸ ਚੀਜ਼ ਵਿੱਚ ਕੰਫਰਟੇਬਲ ਆਪਣੇ ਆਪ ਨੂੰ ਫੀਲ ਕਰਨੀ ਆ, ਅੱਲਾਹ ਤਾਲਾ ਦੀ ਜ਼ਾਤ ਮੈਨੂੰ ਭਾਵੇਂ 10 ਗੱਡੀਆਂ ਦੇ ਦੇਵੇ, ਜਿਸ ਚੀਜ਼ ਤੇ ਮੇਰਾ ਦਿਲ ਮੁਤਮੀਨ ਹੈ, ਜਿਸ ਚੀਜ਼ ਤੇ ਮੈਂ ਇੰਜੋਏ ਕਰਨੀ ਆ, ਮੈਂ ਉਹਨੂੰ ਇਸਤੇਮਾਲ ਕਰਾਂਗੀ। ਜੀ ਬਿਲਕੁਲ ਜੀ, ਬਹੁਤ ਅੱਛਾ ਲੱਗਿਆ। ਖਾਸ ਕਰ ਤੁਸੀਂ ਇਹ ਦੇਖੋ ਕਿ ਐਸੇ MPs ਔਰ ਐਸੇ ਸਾਡੇ ਅਵਾਮੀ ਨੁਮਾਇੰਦੇ ਮੌਜੂਦ ਹੈ ਇੱਥੇ ਜਿਹੜੇ ਖਾਮਖਾਹ ਦੇ ਵਿੱਚ ਜਿਹਨੂੰ ਸਟੇਟਸ ਵਾਲੇ ਪਾਸੇ ਜਾਂ ਦੂਸਰੇ ਪਾਸੇ ਨਹੀਂ ਜਾਂਦੇ, ਦਿਖਾਵੇ ਵਾਲੇ ਪਾਸੇ ਨਹੀਂ ਜਾਂਦੇ ਔਰ ਆਪਣੇ ਓਰੀਜਨ ਦੇ ਨਾਲ ਜੁੜਦੇ ਆ।